व्यूअर्स वेलकम बैक ऑन प्रोग्राम। व्यूअर्स ਗੱਲਬਾਤ ਕਰਾਂਗੇ ਕਿ ਟੋਰਾਂਟੋ ਰੈਫਰੈਂਡਮ ਨੇ ਖਾਲਿਸਤਾਨ ਦੇ ਝੰਡੇ ਨੂੰ ਡਾਇਸਪੋਰਾ ਸਿੱਖਾਂ ਨੂੰ ਹੋਰ ਵੀ ਬੁਲੰਦ ਜੜਾ ਕਰ ਦਿੱਤਾ ਹੈ। ਚਾਰਜ ਬੇਰੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਾਲਾਂਕਿ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਟੋਰਾਂਟੋ ਰੈਫਰੈਂਡਮ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਉਸ ਨੇ ਨਾ ਸਿਰਫ ਡਾਇਸਪੋਰਾ ਸਿੱਖਾਂ ਨੂੰ ਹੀ ਹੋਰ ਉਤਸ਼ਾਹਿਤ ਕੀਤਾ ਹੈ, ਈਵਨ ਪੰਜਾਬ ਦੇ ਹਵਾਲੇ ਨਾਲ ਵੀ, ਕਿਉਂਕਿ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੋਈ। ਮੇਨ ਧਾਰਾ, ਮੁੱਖ ਧਾਰਾ ਕੈਨੇਡੀਅਨ ਮੀਡੀਆ ਨੇ ਵੀ ਉਹਨੂੰ ਗਾਇਬ ਕੀਤਾ, ਇੰਡੀਅਨ ਮੀਡੀਆ ਨੇ ਤਾਂ ਕੀਤਾ ਹੀ ਕੀਤਾ। ਔਰ ਸਾਡੇ ਪਿਆਰੇ ਦੋਸਤ, ਐਡਮਾਇਰਰ ਔਰ ਸਾਡੇ ਸਹਿਯੋਗੀ ਜਵਾਰ ਸ਼ਾਹ ਜੀ ਨੇ ਸਾਨੂੰ ਪਾਕਿਸਤਾਨ ਦੇ 3-4 TV ਲਿੰਕਸ ਦਾ ਜਿਹੜਾ ਉਹ ਲਿੰਕ ਭੇਜੇ ਨੇ, ਜਿਨ੍ਹਾਂ ਦੇ ਵਿੱਚ ਡਿਸਕਸ ਹੋਇਆ ਕਿ ਸਿੱਖ ਰੈਫਰੈਂਡਮ ਕਿਵੇਂ ਹੋਇਆ, ਟੋਰਾਂਟੋ 'ਚ ਕਿੰਨੀ ਵੱਡੀ ਪਾਰਟੀਸਪੇਸ਼ਨ ਹੈ। ਲੇਕਿਨ ਇਸ ਸਾਰੇ ਨੇ ਚਾਰ ਚਫੇਰੇ ਜਿਹੜਾ ਇੱਕ ਵੱਡਾ ਉਤਸ਼ਾਹ ਭਰਿਆ। ਔਰ ਮੈਂ ਸਮਝਦਾ ਵੀ ਝੰਡਾ ਤਾਂ ਵੈਸੇ ਹੀ ਖਾਲਿਸਤਾਨ ਦਾ ਹਰ ਜਦੋਂ ਅਸੀਂ ਸਿੱਖ ਫਲੈਗ ਦੀ ਗੱਲ ਕਰਦੇ ਹਾਂ, ਜਿੱਥੋਂ ਸੂਰਜ ਚੜ੍ਹਦਾ ਹੈ ਅਤੇ ਜਿੱਥੇ ਸੂਰਜ ਡੁੱਬਦਾ ਹੈ, ਇਸ ਪਲੈਨਟ 'ਤੇ ਹਰ ਥਾਂ ਗੁਰਦੁਆਰੇ ਨੇ। ਔਰ ਗੁਰਦੁਆਰਾ ਸਾਹਿਬ ਦੇ ਬਾਹਰ ਉੱਚੇ ਪੋਲ ਦੇ ਉੱਤੇ ਨਿਸ਼ਾਨ ਸਾਹਿਬ ਸਾਡੀ ਸੋਵਰਨਟੀ ਦਾ ਪ੍ਰਤੀਕ ਹੈ, ਸਾਡੀ ਬਾਦਸ਼ਾਹਤ ਦਾ ਪ੍ਰਤੀਕ ਹੈ। ਪਰ ਉਸ ਬਾਦਸ਼ਾਹਤ ਨੂੰ ਇੱਕ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਇਸਟੈਬਲਿਸ਼ ਕਰਨ ਦੇ ਲਈ ਦਰਿਆਏ ਜਮਨਾ ਤੋਂ ਵਾਹਗਾ, ਜਿਸ ਦਾ ਬਾਰਡਰ ਮੈਂ ਬਿਆਨਦਾ ਹੈ, ਜਿਹੜੀ ਸਟਰਗਲ ਖਾਸ ਤੌਰ 'ਤੇ ਜੂਨ 84 ਦੇ ਪਹਿਲੇ ਹਫ਼ਤੇ ਜਦੋਂ ਕਿ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ ਸੀ, ਔਰ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਰ ਹੈ ਉਸ ਦੇ ਨਾਲ ਨੀਂਹ ਰੱਖੀ ਗਈ। ਔਰ ਜਦੋਂ ਫਿਰ ਮਹਿਲ ਬਣਦਾ ਹੈ ਕੌਮ ਦਾ, ਉਸ ਦੇ ਵਿੱਚ ਜਿਹੜਾ ਗਾਰਾ ਪੈਂਦਾ ਹੈ, ਇੱਟਾਂ ਹੁੰਦੀਆਂ ਨੇ, ਰੋੜੀ ਪੈਂਦੀ ਹੈ, ਉਹ ਹੱਡਾਂ ਦੀ ਰੋੜੀ ਹੁੰਦੀ ਹੈ। ਉਸ ਗਾਰੇ 'ਚ ਸ਼ਹੀਦਾਂ ਦਾ ਖੂਨ ਡੁੱਲਦਾ ਹੈ, ਜਿਹੜਾ ਉਸ ਦੀਆਂ ਨੀਹਾਂ ਨੂੰ ਮਜ਼ਬੂਤ ਕਰਦਾ ਹੈ। ਔਰ ਫਿਰ ਉਹ ਮਹਿਲ ਉਸਰਦਾ ਹੈ। ਇਸੇ ਤੋਂ ਹੀ ਕਿਸੇ ਨੇ ਇਹ ਲਾਈਨ ਕਹੀ ਸੀ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਕੌਮ 4 ਦਹਾਈਆਂ ਤੋਂ ਇਸ ਦਾ ਮੁੱਲ ਬਰਾਬਰ ਤਾਰ ਰਹੀ ਹੈ। 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ 'ਤੇ ਭੰਨੇ ਨੇ ਇਸ ਕੌਮੀ ਘਰ ਨੂੰ ਹਾਸਲ ਕਰਨ ਦੇ ਲਈ। ਪਰ ਇਸ ਵੇਲੇ ਜਿਹੜਾ ਮਾਹੌਲ ਇੰਟਰਨੈਸ਼ਨਲੀ ਬਣਦਾ ਚਲਾ ਜਾ ਰਿਹਾ ਹੈ, ਔਰ ਇਹ ਗੱਲ ਈਵਨ ਅੱਡ ਇੰਟਰਵਿਊਰ ਜਿਹੜੇ ਉੱਥੇ ਪੰਜਾਬ 'ਚ ਬੈਠੇ ਸਟੇਟ ਦੇ ਨਾਲ ਹੀ ਲਾਇਲਟੀ ਰੱਖਣ ਵਾਲੇ ਨੇ, ਉਹ ਘੱਟੋ ਘੱਟ ਇਹ ਸਵਾਲ ਜ਼ਰੂਰ ਪੁੱਛਣ ਲੱਗ ਗਏ। ਜਿਵੇਂ ਮੈਂ ਇੱਕ ਇਸ ਕਿਸਮ ਦਾ ਜਿਹੜਾ ਛਲੈਡਾ ਜਿਹਾ ਕਿਸਮ ਦਾ ਇੰਟਰਵਿਊਰ ਹੈ, ਉਹ ਸਤੀਸ਼ ਜੈਕਬ ਨੂੰ ਪੁੱਛ ਰਿਹਾ ਹੈ, ਜਿਹੜਾ BBC ਦੇ ਮਾਰਕ ਟਲੀ ਦੇ ਨਾਲ, ਜਿਹਨੇ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਲਿਖੀ, ਕਿ ਜੀ ਜੇ ਹਿੰਦੂ ਰਾਸ਼ਟਰ ਮੰਗਦੇ ਨੇ ਔਰ ਉਹਨੂੰ ਕਹਿਣਾ ਜਿਹੜਾ ਉਹਨਾਂ ਲਈ ਜਾਇਜ਼ ਹੈ, ਤਾਂ ਫਿਰ ਸਿੱਖ ਕਿਉਂ ਨਾ ਸਿੱਖ ਰਾਸ਼ਟਰ ਜਾਂ ਖਾਲਿਸਤਾਨ ਕਹਿਣ, ਉਹਨਾਂ ਦੇ ਲਈ ਇਹ ਕਿਉਂ ਜਿਹੜਾ ਇਹ ਦੇਸ਼ ਧਰੋਹ ਹੈ। ਸੋ ਮਤਲਬ ਇਹ ਹੈ ਵੀ ਉਹਨਾਂ ਨੂੰ ਤਾਂ ਚਲੋ ਇਸ 'ਚੋਂ ਇੱਕ ਸਵਾਲ ਮਿਲਦਾ ਹੈ, ਪਰ ਇਹ ਗੱਲ ਜਿਉਂ-ਜਿਉਂ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਨਫ਼ਰਤ ਦਾ ਸਹਾਰਾ ਲੈ ਕੇ ਸੁਸਾਇਟੀ ਨੂੰ ਪੋਲਰਾਈਜ਼ ਕਰ ਰਹੇ ਨੇ, ਇਹ ਗੱਲ ਉਹਨਾਂ ਸਿੱਖਾਂ ਨੂੰ ਵੀ ਸਮਝ ਆ ਰਹੀ ਹੈ ਜਿਹੜੇ ਹੁਣ ਤੱਕ ਸਮਝਣ ਤੋਂ ਕਾਸਰ ਸਨ ਕਿ ਇਹ ਸਾਨੂੰ ਕਿਉਂ ਮੁਲਕ ਚਾਹੀਦਾ ਹੈ। ਦੂਸਰੇ ਪਾਸੇ ਇੰਟਰਨੈਸ਼ਨਲੀ ਜਿਹੜਾ ਸਿੱਖਾਂ ਨੇ ਆਪਣਾ ਸਿੱਕਾ ਜਮਾਇਆ ਸਿਆਸੀ ਧਿਰ ਦੇ ਤੌਰ 'ਤੇ ਵੀ, ਕੈਨੇਡਾ ਹੋਏ, ਅਮਰੀਕਾ ਹੋਏ, UK ਹੋਏ, 13 ਮਹੀਨੇ ਦੇ ਕਿਸਾਨ ਮੋਰਚੇ ਨੇ ਸਿੱਖਾਂ ਨੂੰ ਇਹ ਯਕੀਨ ਕਰਵਾਇਆ ਕਿ ਭਾਵੇਂ ਸਾਨੂੰ ਇਹ 2% ਵਾਲੇ ਕਹਿੰਦੇ ਸੀ ਕਿ ਜੀ ਇਹ 2% ਵਾਲੇ ਕੀ ਕਰਨਗੇ, ਪਰ 2% ਵਾਲਿਆਂ ਨੇ ਆਪਣੇ ਆਪ ਨੂੰ 98% ਦੱਸਣ ਵਾਲਿਆਂ ਦੇ ਗੋਡੇ ਲਵਾਏ ਨੇ। ਔਰ ਪੰਜਾਬ ਦੇ ਵਿੱਚ ਜਦੋਂ ਪਿਛਲੀਆਂ ਪਾਰਲੀਮੈਂਟ ਦੀਆਂ ਸੰਗਰੂਰ ਹਲਕੇ ਦੀ ਚੋਣ ਜਿਹੜੀ ਹੈ ਬਾਈ ਇਲੈਕਸ਼ਨ 'ਚ ਜਿਵੇਂ ਖਾਲਿਸਤਾਨ ਦਾ ਨੈਰੇਟਿਵ ਸਾਹਮਣੇ ਆਇਆ, ਔਰ ਜਿਵੇਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਤੋਂ ਬਾਅਦ ਪੰਜਾਬ ਦੀ ਨੌਜਵਾਨੀ ਦਾ ਉਭਾਰ,
ਔਰ ਇਸ ਸਾਰੇ ਦੇ ਵਿੱਚ ਰੈਫਰੈਂਡਮ 2020 ਦਾ ਜਦੋਂ ਅਸੀਂ ਲੰਡਨ ਤੋਂ ਪੈਰਿਸ ਔਰ ਇਟਲੀ ਰੋਮ ਔਰ ਹੁਣ ਟੋਰਾਂਟੋ ਤੱਕ ਜਿਹੜੀ ਉਸ ਦੀ ਧੱਕ ਪੈਂਦੀ ਦੇਖੀ ਦੁਨੀਆ ਨੇ, ਉਸ ਚੋਂ ਇਹ ਜਿਹੜਾ ਹੋਰ ਵੀ ਫਿਜ਼ਾ ਦੇ ਵਿੱਚ ਗੂੰਜਿਆ। ਹਾਲਾਂਕਿ ਇਹ ਸਟੋਰੀ ਪੁਰਾਣੀ ਹੈ 2019 ਦੀ, ਪਰ ਸਾਡੇ ਤੱਕ ਪਹੁੰਚੀ ਕਿ ਵੀ ਈਵਨ ਜਦੋਂ ਲੰਡਨ ਦੇ ਵਿੱਚ ਰੈਫਰੈਂਡਮ ਹੋ ਰਿਹਾ ਸੀ, ਉਸ ਤੋਂ ਇੱਕਦਮ ਬਾਅਦ ਉਹਨਾਂ ਦੇ ਇੱਕ ਇੰਡੀਅਨ ਜਰਨਲਿਸਟ ਨੇ US ਸਟੇਟ ਡਿਪਾਰਟਮੈਂਟ ਦਾ ਡਿਪਟੀ ਸਪੋਕਸਪਰਸਨ ਜਦੋਂ ਪ੍ਰੈਸ ਬਰੀਫਿੰਗ ਕਰ ਰਿਹਾ ਸੀ ਮਿਸਟਰ ਰੋਬਰਟ ਪੈਲਾਡੀਨੋ, ਤੇ ਉਹਨੂੰ ਪੁੱਛਿਆ ਸੀ ਕਿ ਜੀ ਇਹ ਜਿਹੜਾ ਹੈ ਜੇ ਅਮਰੀਕਾ ਦੇ ਵਿੱਚ ਰੈਫਰੈਂਡਮ ਹੁੰਦਾ ਤੇ ਉਹਦੇ 'ਤੇ ਤੁਹਾਡੀ ਕੀ ਪਹੁੰਚ ਹੋਏਗੀ। ਸੋ ਅਜੇ ਹੁਣ ਕਿਉਂਕਿ ਅਮਰੀਕਾ ਆਉਣਾ, ਸੋ ਮੈਨੂੰ ਇਹ ਲੱਗਿਆ ਵੀ ਇਹ ਰੈਲੇਵੈਂਟ ਹੈ ਇਸ ਦੀ ਗੱਲ ਕਰਨਾ। ਔਰ ਉਹਦੇ 'ਚ ਇਸ ਡਿਪਟੀ ਸਪੋਕਸਪਰਸਨ ਰੋਬਰਟ ਪੈਲਾਡੀਨੋ ਨੇ ਕਿਹਾ ਸੀ, ਉਸ ਦੇ ਐਗਜ਼ੈਕਟ ਲਫ਼ਜ਼ ਨੇ ਕਿ ਆਈ ਐਮ ਨਾਟ ਅਵੇਅਰ ਆਫ ਇਟ, ਦੈਟਸ ਆਈ ਮੀਨ I am just not aware of it today. I haven't seen these reports. We have freedom of speech in the United States. We have freedom of association. And these are bedrock principles of American society. ਹੁਣ ਇਹ ਉਹਨੇ ਜਵਾਬ ਵੀ ਦੇ ਦਿੱਤਾ ਔਰ ਦੱਸ ਵੀ ਦਿੱਤਾ। ਉਹਨਾਂ ਨੇ ਕਿਹਾ ਜੀ ਭਾਈ ਮੈਂ ਇਹ ਦੇਖਿਆ ਨਹੀਂ ਹੈ ਕਿ ਵੀ ਅਮਰੀਕਾ 'ਚ ਕਦੋਂ ਰੈਫਰੈਂਡਮ ਜਾਂ ਉਹਦੇ ਨਾਲ ਕੀ ਹੈ, ਪਰ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਹੈ, ਇਕੱਠੇ ਵੀ ਹੋਇਆ ਜਾ ਸਕਦਾ। ਹੁਣ ਰੈਫਰੈਂਡਮ ਤਾਂ ਇਕੱਠਾ ਹੀ ਹੋਣਾ ਹੁੰਦਾ ਨਾ, ਜਿੱਥੇ ਤੁਸੀਂ ਇਕੱਠੇ ਹੋ ਕੇ ਆਪਣੀ ਪਬਲਿਕ ਵਿਲ ਦਿੰਦੇ ਹੋ। ਔਰ ਉਹਨਾਂ ਨੇ ਕਿਹਾ ਵੀ ਇਹ ਸਾਡੀ ਸੁਸਾਇਟੀ ਦੇ ਜਿਹੜੇ ਨੇ ਉਹ ਬੇਸਿਕ ਪ੍ਰਿੰਸੀਪਲ ਹੈ ਜਿਨ੍ਹਾਂ ਦੇ ਉੱਤੇ ਸਾਡਾ ਕਨਸਟੀਟਿਊਸ਼ਨ ਖੜ੍ਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਫਿਰ ਅੱਗੇ ਜਾ ਕੇ ਉਹਨਾਂ ਨੇ ਕਿਹਾ ਕਿ ਵੀ ਹੈਵ ਫਰੀडम ਆਫ ਸਪੀਚ ਇਨ ਦਿਸ ਕੰਟਰੀ that is protected by our first amendment, and that is a bedrock of American society and the American Constitution, and I unfortunately don't have anything on this specific case. ਸਾਰੀ ਗੱਲ ਵੀ ਕਹਿ ਦਿੱਤੀ। ਉਹਨਾਂ ਨੇ ਕਿਹਾ ਜੀ ਫਰੀडम ਆਫ ਸਪੀਚ ਉਹਨੂੰ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਪ੍ਰੋਟੈਕਟ ਕਰਦੀ ਹੈ, ਔਰ ਇਹ ਅਮਰੀਕਨ ਸੁਸਾਇਟੀ ਦਾ ਤਕਰੀਡਲ ਹੈ, ਇਸ ਦੇ ਉੱਤੇ ਸਾਡੀ ਕਨਸਟੀਟਿਊਸ਼ਨਲ ਫਾਊਂਡੇਸ਼ਨ ਖੜੀ ਹੈ, ਔਰ ਇਸ ਤੋਂ ਬਿਨਾਂ ਮੇਰੇ ਕੋਲ ਕੁਝ ਕਹਿਣ ਨੂੰ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਇੱਕ ਆਉਣ ਵਾਲੇ ਪੀਰੀਅਡ 'ਚ, ਜਿਵੇਂ ਪੰਜਾਬ 'ਚ ਵੀ ਕਿਸੇ ਹਵਾਲੇ ਨਾਲ ਅੱਜ ਕੋਈ ਇੰਟਰਵਿਊ ਦੇਖ ਰਿਹਾ ਸੀ, ਉਹਦੇ 'ਚ ਉਹ ਕਹਿ ਰਿਹਾ, ਔਰ ਬੜਾ ਪ੍ਰੋਮੀਨੈਂਟ ਪੱਤਰਕਾਰ ਹੈ, ਹਾਲਾਂਕਿ ਉੱਥੇ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕਿ ਵੀ ਉਹ ਕਹਿੰਦਾ ਜੀ ਇੱਥੇ ਤਾਂ ਕੋਈ ਵੈਸੇ ਖਾਲਿਸਤਾਨ ਇਸ਼ੂ ਨਹੀਂ ਹੈ, ਪਰ ਬਾਹਰ ਹੋ ਰਿਹਾ ਹੈ ਔਰ ਬਾਹਰਲੇ ਮੁਲਕਾਂ 'ਚ ਇਸ ਦੀ ਆਵਾਜ਼ ਹੈਗੀ ਹੈ, ਪਰ ਇੱਥੇ ਕੋਈ ਹੈ ਨਹੀਂ ਹੋਇਆ। ਹੁਣ ਹਾਲਾ ਮੁੱਕਰ ਰਹੇ ਨੇ ਕਿ ਬਈ ਖਾਲਿਸਤਾਨ ਦਾ ਇਸ਼ੂ ਕਦੇ ਵੀ ਨਹੀਂ ਗਿਆ। ਫਿਰ ਉਹ ਅਗਲੇ ਸਾਲ ਜੀ ਕਹਿੰਦਾ ਵੈਸੇ ਖਾਲਿਸਤਾਨ ਤਾਂ 47 ਪੀਰੀਅਡ 'ਚ ਵੀ ਡਿਸਕਸ ਹੁੰਦਾ ਸੀ, ਕੋਈ ਜੂਨ 84 ਨਾਲ ਨਹੀਂ ਆਇਆ। ਜਗਜੀਤ ਸਿੰਘ ਚੌਹਾਨ ਵੀ ਗੱਲ ਕਰਦੇ ਸੀ, ਉਸ ਤੋਂ ਪਹਿਲਾਂ ਵੀ 6 ਸਟੇਟ ਦਾ। ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂ ਖਬਰ ਤਾਂ ਤੁਸੀਂ ਗਾਇਬ ਕਰ ਸਕਦੇ ਹੋ ਜਿਵੇਂ ਉਹਨਾਂ ਨੇ ਕੀਤੀ ਇਸ ਇੰਨੀ ਵੱਡੀ ਖਬਰ, ਲੇਕਿਨ ਇਵੈਂਚੁਅਲੀ ਉਹਨਾਂ ਨੂੰ ਇਹ ਕੋਈ ਡਿਫੈਂਸ ਲੱਭ ਨਹੀਂ ਰਿਹਾ। ਔਰ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਜਿਹੜੀ ਕਾਫੀ ਜਾਗਰੂਕ ਹੋ ਰਹੀ ਹੈ, ਸੋਸ਼ਲ ਮੀਡੀਆ ਨੇ ਉਹਨਾਂ ਨੂੰ ਤਿੱਖਿਆਂ ਵੀ ਕੀਤਾ ਹੈ, ਔਰ ਜ਼ਾਹਰ ਹੈ ਕਿ ਜਿਹੜਾ ਮਹਿਲ ਬਣ ਰਿਹਾ ਹੈ ਸ਼ਹੀਦਾਂ ਦਾ ਡੁੱਲਿਆ ਖੂਨ, ਔਰ ਉਸ ਖੂਨ ਦੀ ਉਸ ਧਰਤੀ ਦੇ ਉੱਤੇ ਆਵਾਜ਼ ਔਰ ਉਸ ਫਜ਼ਾ 'ਚ ਫਿਰ ਸੰਤ ਪਿੰਡਰਾਂ ਵਾਲਿਆਂ ਦਾ ਇੱਕ ਨਾਇਕ ਵਜੋਂ ਹੋਣਾ ਸਾਡੀ ਕਰੰਟ ਜਨਰੇਸ਼ਨ ਦੇ ਲਈ, ਜਿਨ੍ਹਾਂ ਦੀ ਆਵਾਜ਼ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ, ਤੇ ਫਿਰ ਨਾਲ ਇਹ ਤਾਕੀਦ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਹੁਣ ਹੱਕ ਖੋ ਕੇ ਲੈ ਜਾਂਦੇ ਨੇ, ਤੇ ਸ਼ਹੀਦਾਂ ਦਾ ਡੁੱਲਿਆ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਔਰ 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ ਨੇ ਖਾਲਿਸਤਾਨ ਦਾ ਝੰਡਾ ਫਜ਼ਾ ਦੇ ਵਿੱਚ ਇੰਨਾ ਉੱਚਾ ਲਹਿਰਾ ਦਿੱਤਾ ਹੈ ਕਿ ਪਲੈਨਟ ਦੇ ਜਿਸ ਕੋਨੇ 'ਚ ਵੀ ਕੋਈ ਸਿੱਖ ਬੈਠਾ ਹੈ, ਪੰਜਾਬ ਦੀ ਧਰਤੀ 'ਤੇ ਬੈਠੇ ਸਿੱਖਾਂ ਨੂੰ ਵੀ ਨਜ਼ਰ ਆ ਰਿਹਾ ਕਿ ਖਾਲਿਸਤਾਨ ਦਾ ਝੰਡਾ ਜਿਹੜਾ ਹੈ ਉਹ 4 ਚੁਫੇਰੇ ਫਜ਼ਾ ਦੇ ਵਿੱਚ ਲਹਿਰਾ ਰਿਹਾ। ਔਰ ਉੱਥੇ ਤਾਂ ਗੁਰੂਆਂ ਦੀ ਕਮਾਈ ਆ ਉਸ ਧਰਤੀ ਦੇ ਉੱਤੇ, ਉਹਨਾਂ ਨੇ ਤਾਂ ਇਹਨਾਂ ਦੀਆਂ ਹੀ ਜਿਹੜਾ ਉਹ ਹਥਿਆਰ ਖੋਹ ਲੈਣੇ ਨੇ ਜਦੋਂ ਉਹ ਪਲ ਆਏ। ਫਿਰ ਇਹ ਨਹੀਂ ਹੋਏਗਾ ਜੀ ਲੜਨ ਲਈ ਕਿਵੇਂ ਲੜਾਂਗੇ, ਕੀ ਹੋਏਗਾ। ਕਿਸਾਨ ਮੂਵਮੈਂਟ ਨੇ ਵੀ ਦੱਸਿਆ ਕਿ ਵੀ ਫਿਰ ਸਿੱਖਾਂ 'ਚ
ਲੜਨ ਦੀ ਤਾਕਤ ਕਿੱਥੋਂ ਆਉਂਦੀ ਹੈ ਕਿ ਸਾਡੇ ਟਰੈਕਟਰ ਜਿਹੜੇ ਨੇ ਉਹ ਟੈਂਕ ਬਣ ਜਾਂਦੇ ਨੇ ਔਰ ਸਾਡੇ ਨੌਜਵਾਨ ਉਹ ਇੱਕ ਪਲਾਸਟਿਕ ਦੇ ਉਹਨਾਂ ਟॉयਜ਼ ਵਾਂਗ ਇੱਕ ਕ੍ਰੇਨ ਤੋਂ ਦੂਜੇ ਤੇ ਜੰਪ ਕਰਕੇ ਕਿਵੇਂ ਉਹਨਾਂ ਦੀਆਂ ਵਾਟਰ ਕੈਨਨਸ ਨੂੰ ਨਕਾਰਾ ਕਰ ਦਿੰਦੇ ਨੇ ਤੇ ਕਿਵੇਂ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਉਹਨਾਂ ਦੀਆਂ ਜੀਪਾਂ ਜਿਹੜੀਆਂ ਨੇ ਉਹ ਕਿਵੇਂ ਗੇੜੇ ਦਿੰਦੀਆਂ ਨੇ, ਇਹ ਨਜ਼ਾਰਾ ਉਹਨਾਂ ਨੇ ਦੇਖਿਆ ਹੋਇਆ ਔਰ ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।